ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਜੋ ਪੰਜਾਬ ਦੀਆਂ ਭਾਰਤ ਭਰ ਦੀਆਂ ਅਖਬਾਰਾਂ ਦੇ ਵਿੱਚ ਜੋ ਹੈਡਲਾਈਨਸ ਹੁੰਦੀਆਂ ਉਹਨਾਂ ਦੇ ਪਿੱਛੇ ਕੀ ਸੱਚਾਈ ਆ ਉਹ ਆਪਾਂ ਗੱਲਬਾਤ ਕਰਦੇ ਹਾਂ। ਅੱਜ ਸਾਡੇ ਨਾਲ ਹੋਣਗੇ ਜੀ ਬਲਤੇਜ ਪੰਨੂ, ਦੱਸਣਗੇ ਸਾਨੂੰ ਕਿ ਉੱਥੇ ਕੀ ਕੁਛ ਹੋ ਰਿਹਾ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਆਪਾਂ ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ, ਸੁੱਖਾ ਸਿੰਘ ਜੀ ਬਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੁਬਾ ਸਿਟੀ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਤੇ ਜੀ ਆਪਾਂ ਵੱਧਦੇ ਹਾਂ ਜਿਹੜੀਆਂ ਹੈਡਲਾਈਨਸ ਆਪਾਂ ਇੰਡੀਆ ਤੋਂ ਆਪਾਂ ਸੁਣਦੇ ਹਾਂ ਜਾਂ ਕੋਈ ਖਬਰਾਂ ਆ ਇੱਧਰ ਉੱਧਰ ਸੁਣਦੇ ਹਾਂ ਕਿ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ। ਤੇ ਅੱਜ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਮੌਨਸੂਨ ਦੀ। ਜਿਹੜੀ ਮੌਨਸੂਨ ਆ ਕਹਿੰਦੇ ਉੱਤਰੀ ਭਾਰਤ ਦੀਆਂ ਬਰੂਹਾਂ ਤੇ ਆ ਗਈਆਂ। ਬਿਲਕੁਲ ਜੀ, ਐਕਚੁਅਲੀ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ, ਇੱਕ ਮੌਸਮ ਵਿਭਾਗ ਦਾ ਕਹਿਣਾ ਉਲਟ ਸੀਗਾ, ਬਜ਼ੁਰਗਾਂ ਦਾ ਜਿਹੜਾ ਕਹਿਣਾ ਉਹ ਉਲਟ ਸੀਗਾ। ਤੋ ਉਸੇ ਤਰੀਕੇ ਨਾਲ ਜਿਹੜੀ ਮੌਨਸੂਨ ਅਜੇ ਤੱਕ ਜਿਹੜੀ ਵਧ ਰਹੀ ਹੈ ਜੀ ਉਹ ਬੜੀ ਸਟਰੋਂਗ ਵਧ ਰਹੀ ਹੈ। ਇੱਧਰ ਆਪਣੇ ਮਹਾਰਾਸ਼ਟਰ ਦੇ ਵਿੱਚ, ਮੁੰਬਈ ਦੇ ਵਿੱਚ ਤਾਂ ਜਿਹੜਾ ਜੀ ਪਿਛਲੇ ਕਈ ਦਿਨਾਂ ਤੋਂ ਲੋਕ ਜਿਹੜੇ ਉਹ ਅੰਦਰਾਂ ਦੇ ਵਿੱਚ ਤਾਲੇ ਹੋਏ ਨੇ, ਨੀਵੇਂ ਥਾਵਾਂ ਦੇ ਉੱਤੇ ਪਾਣੀ ਭਰਿਆ, ਇੱਥੇ ਕੁਝ ਮੌਤਾਂ ਵੀ ਹੋਈਆਂ ਨੇ, ਸੜਕਾਂ ਦੇ ਉੱਤੇ ਬਹੁਤ ਲੰਬੇ ਲੰਬੇ ਜਿਹੜੇ ਜਾਮ ਉਹ ਦੇਖਣ ਨੂੰ ਮਿਲ ਰਹੇ ਨੇ। ਹੁਣ ਜਿਹੜਾ ਜੀ ਇਹ ਮੌਨਸੂਨ ਜਿਹੜਾ ਹੈ ਜੀ ਇਹ ਉੱਤਰ ਭਾਰਤ ਦੇ ਬਿਲਕੁਲ ਨੇੜੇ ਜਿਹੜਾ ਆ ਗਿਆ ਜੀ। ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਇੱਥੇ ਸਾਰੇ ਜਗ੍ਹਾ ਦੇ ਉੱਤੇ ਭਾਰੀ ਮੀਂਹ ਜਿਹੜਾ ਜੀ ਉਹ ਪੈ ਸਕਦਾ ਹੈ। ਜਿਹੜੀ ਅਰਲੀ ਮੌਨਸੂਨ ਹੁੰਦੀ ਹੈ ਉਹ ਸਾਰੇ ਜਗ੍ਹਾ ਦੇ ਉੱਤੇ ਵਰੀ ਹੈ ਤੇ ਉਹਨੇ ਗਰਮੀ ਤੋਂ ਜਿਹੜੀ ਹੈ ਜੀ ਉਹ ਰਾਹਤ ਦਿੱਤੀ ਹੈ ਜੀ। ਹੁਣ ਜਿਹੜਾ ਮੌਸਮ ਵਿਭਾਗ ਹੈ ਉਹ ਕਹਿੰਦਾ ਹੈ ਕਿ ਇਸ ਵੇਲੇ ਜਿਹੜੇ ਹਾਲਾਤ ਨੇ ਮੌਨਸੂਨ ਦੇ ਵਾਸਤੇ ਬੜੇ ਸਾਜ਼ਗਾਰ ਨੇ ਤੇ ਇਹ ਅਗਲੇ ਦਿਨਾਂ ਦੇ ਦੌਰਾਨ ਜਿਹੜੀ ਹੈ ਜੀ ਅਰਬ ਸਾਗਰ ਤੋਂ ਜਿਹੜੀ ਹੈ ਜੀ ਉਹ ਹੁੰਦੀ ਹੋਈ ਗੁਜਰਾਤ, ਛੱਤੀਸਗੜ੍ਹ, ਝਾਰਖੰਡ ਤੇ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਜੀ ਉਹ ਅੱਗੇ ਵਧੂਗੀ ਔਰ ਦਿੱਲੀ ਦੇ ਵਿੱਚ ਜਿਹੜੀ ਹੈ ਜੀ ਉਹ ਕੱਲ ਤੱਕ ਜਿਹੜੀ ਮੌਨਸੂਨ ਹੈ ਉਹ ਦਸਤਕ ਦੇ ਸਕਦੀ ਹੈ, ਜਿਹੜੀ ਕਿ ਆਮ ਜਦੋਂ ਇਹ ਆਉਂਦੀ ਹੈ ਉਹਦੇ ਨਾਲੋਂ 2 ਦਿਨ ਜਿਹੜੀ ਹੈ ਜੀ ਉਹ ਅਰਲੀ ਕਹੀ ਜਾ ਸਕਦੀ ਹੈ। ਪੰਜਾਬ ਦੇ ਵਿੱਚ 23 ਜੁਲਾਈ ਤਕਰੀਬਨ ਹੁੰਦੀ ਹੈ ਜਦੋਂ ਮੌਨਸੂਨ ਆਉਂਦੀ ਹੈ। ਅਰਲੀ ਮੌਨਸੂਨ ਜਿਹੜੀਆਂ ਫੁਹਾਰਾਂ ਨੇ ਉਹ ਪੈ ਰਹੀਆਂ ਨੇ ਤੇ ਇਸ ਵਾਰੀ ਤਕਰੀਬਨ 28 ਤਰੀਕ ਦੇ ਨੇੜੇ ਤੇੜੇ ਜਿਹੜਾ ਜੀ ਉਹ ਟੱਚ ਕਰੂਗੀ ਇਹ ਪੰਜਾਬ ਨੂੰ। ਔਰ ਇਹ ਕਿਹਾ ਜਾ ਰਿਹਾ ਜੀ ਕਿ ਮੌਨਸੂਨ ਜਿਹੜੀ ਆ ਉਹ 93% ਦੇ ਕਰੀਬ ਜਿਹੜੀ ਆ ਉਹ ਰਹਿਣ ਦੇ ਆਸਾਰ ਨੇ, ਜਿਹਨੂੰ ਕਿ ਮੌਸਮ ਵਿਭਾਗ ਕਹਿੰਦਾ ਕਿ ਫਿਰ ਵੀ ਆਮ ਨਾਲੋਂ ਜਿਹੜਾ ਜੀ ਉਹ ਘੱਟ ਰਹੂਗੀ। ਪਰ ਜਿਸ ਤਰੀਕੇ ਦੇ ਨਾਲ ਇਹ ਵਧ ਰਹੀ ਹੈ ਜੀ ਇੱਧਰ ਮਹਾਰਾਸ਼ਟਰ ਦੇ ਵਿੱਚ, ਉਹਦੇ ਹਿਸਾਬ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਨਹੀਂ ਮੌਨਸੂਨ ਜਿਹੜੀ ਹੈ ਜੀ ਉਹ ਕਾਫੀ ਸਟਰੋਂਗ ਹੈ। ਜਿਹੜੀ 93% ਵਾਲੀ ਗੱਲ ਹੈ ਜੀ ਉਹਨੂੰ ਵੀ ਸ਼ਾਇਦ ਇਹ ਗਲਤ ਜਿਹੜਾ ਜੀ ਉਹ ਸਾਬਿਤ ਕਰੂਗੀ। ਪੰਜਾਬ, ਹਰਿਆਣਾ ਤੇ ਖਾਸ ਤੌਰ ਦੇ ਉੱਤੇ ਬਾਕੀ ਵੀ ਜਿਹੜੇ ਹੈ ਨੇ ਜੀ ਉਹ ਸੂਬੇ ਉਹ ਇਹਦੇ ਉੱਤੇ ਡਿਪੈਂਡ ਨੇ, ਜਿੱਥੇ ਜਿੱਥੇ ਖੇਤੀ ਹੁੰਦੀ ਹੈ ਉਹ ਮੌਨਸੂਨ ਦੇ ਉੱਤੇ ਡਿਪੈਂਡ ਨੇ। ਤੇ ਇਹਨਾਂ ਖਬਰਾਂ ਨੂੰ ਲੈ ਕੇ ਵੀ ਚੰਗੀ ਇੱਕ ਖੁਸ਼ੀ ਜਿਹੜੀ ਆ ਉਹ ਪਾਈ ਜਾ ਰਹੀ ਹੈ ਪੰਜਾਬ ਦੇ ਕਿਸਾਨਾਂ ਦੇ ਵਿੱਚ। ਸ਼ਾਇਦ ਇਸ ਭਰਵੀਂ ਮੌਨਸੂਨ ਦੇ ਨਾਲ ਉਹਨਾਂ ਦੀ ਥੋੜੀ ਬਹੁਤੀ ਜਿਹੜੀ ਹੈ ਜੀ ਉਸ ਸਮੱਸਿਆ ਹੱਲ ਹੋ। ਅੱਜ ਹੀ ਤੇ ਅੱਗੇ ਗੱਲ ਕਰੀਏ ਜੀ ਕਾਂਗਰਸ ਦੀ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਖਬਰਾਂ ਦੇ ਵਿੱਚ ਕਰਦੇ ਰਹੇ ਆ ਖਬਰ, ਤੇ ਕੈਪਟਨ ਅਮਰਿੰਦਰ ਸਿੰਘ ਹਾਈ ਕਮਾਨ ਦੇ ਨਾਲ ਬੜੀ ਅੱਖ ਮਚੋਲੀ ਖੇਡ ਰਹੇ ਆ ਤੇ ਉਹਨਾਂ ਨੇ ਮੀਟਿੰਗ ਫਿਰ ਬੁਲਾ ਲਈ ਹੈ ਜੀ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਜਿਹੜੀ ਪਿਛਲੀ ਮੀਟਿੰਗ ਸੱਦੀ ਸੀਗੀ ਉਹਦੀ ਸ਼ਿਕਾਇਤ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਲਾਈ ਸੀ ਹਾਈ ਕਮਾਂਡ ਦੇ ਕੋਲੇ। ਹਾਈ ਕਮਾਂਡ ਨੇ ਇਹਦਾ ਕੋਈ ਨੋਟਿਸ ਨਹੀਂ ਲਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਈ ਕਮਾਂਡ ਨੇ ਸ਼ਾਇਦ ਇਹ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮੀਟਿੰਗ ਕਰਨ ਦਾ ਹੱਕ ਹੈ, ਉਹ ਮੀਟਿੰਗ ਜਿਹੜੀ ਉਹ ਕਰ ਸਕਦੇ ਨੇ। ਇਹਦੇ ਕਰਕੇ ਹੀ ਤੇ ਦੂਸਰਾ ਪ੍ਰਤਾਪ ਸਿੰਘ ਬਾਜਵਾ ਨੂੰ ਸ਼ਾਇਦ ਖਿੱਚੀ ਲਾਉਣ ਦੇ ਵਾਸਤੇ, ਦੱਸਣ ਦੇ ਵਾਸਤੇ ਕਿ ਤੁਸੀਂ ਕਹਿਤਾ ਲਾ ਲਓ, ਮੈਂ ਮੀਟਿੰਗ ਜਿਹੜੀਆਂ ਉਹ ਜਾਰੀ ਰੱਖੂੰਗਾ। 25 ਤਰੀਕ ਨੂੰ ਇੱਕ ਹੋਰ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ ਜੀ ਉਹ ਸੱਦ ਲਈ ਹੈ। ਇਹਦੇ ਵਿੱਚ ਕਾਂਗਰਸੀ ਆਗੂ ਵਿਧਾਇਕਾਂ ਨੂੰ ਸੱਦਾ ਜਿਹੜਾ ਜੀ ਉਹ ਦਿੱਤਾ ਗਿਆ ਹੈ। ਕਿਹਾ ਇਹ ਜਾ ਰਿਹਾ ਜੀ ਕਿ ਇਹਦੇ ਵਿੱਚ ਪ੍ਰੋਗਰਾਮ ਜਿਹੜੇ ਅਗਲੇ ਉਲੀਕੇ ਜਾਣਗੇ ਕਿ ਪੰਜਾਬ ਦੇ ਵਿੱਚ ਕਿਹੋ ਜਿਹੀਆਂ ਐਜੂਕੇਸ਼ਨ ਜਿਹੜੀਆਂ ਜੀ ਉਹ ਇਹਨਾਂ ਨੇ ਕਰਨੀਆਂ ਨੇ, ਸਰਕਾਰ ਨੂੰ ਕਿਹੜੇ ਮੁੱਦਿਆਂ ਦੇ ਉੱਤੇ ਜਿਹੜਾ ਜੀ ਉਹ ਉਹਨਾਂ ਨੇ ਘੇਰਨਾ। ਇੱਕ ਤਾਂ ਬਿਜਲੀ ਵਾਲੇ ਮੁੱਦੇ ਦੇ ਉੱਤੇ, ਦੂਸਰਾ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਜਿਹੜਾ ਇਹ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਬੜੇ ਅਕਾਲੀ ਪਹਿਲਾਂ ਕਰਦੇ ਹੁੰਦੇ ਸੀ, ਹੁਣ ਅਨੰਦਪੁਰ ਸਾਹਿਬ ਦੇ ਵਿੱਚ ਸਮਾਗਮ ਵੀ ਕਰਵਾਏ, ਉੱਥੇ ਵੀ ਜਾ ਕੇ ਅਨੰਦਪੁਰ ਦੇ ਮਤੇ ਦੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਵਾਲੀ ਜਿਹੜੀ ਗੱਲ ਹੈ ਉਹ ਨਹੀਂ ਕੀਤੀ। ਇਸ ਮੁੱਦੇ ਦੇ ਉੱਤੇ ਵੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਘੇਰਨ ਦਾ ਯਤਨ ਜਿਹੜਾ ਜੀ ਉਹ ਕਰਨਗੇ ਜੀ। ਜਿਸ ਕਿਸਮ ਦੇ ਨਾਲ ਇਹ ਸਰਗਰਮੀਆਂ ਥੋੜੀਆਂ ਸ਼ੁਰੂ ਹੋ ਗਈਆਂ ਨੇ ਨਾ ਜੀ ਪੰਜਾਬ ਦੇ ਵਿੱਚ,
ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿਹੜੀ ਹੁਣੇ ਮੌਸਮ ਵਾਲੀ ਵੀ ਗੱਲ ਕੀਤੀ ਹੈ ਕਿ ਬਜ਼ੁਰਗ ਕਹਿੰਦੇ ਸੀ ਕਟਿਓਲੀ ਜਿਹੜੀ ਹੈ ਨਾ ਜੀ ਉਹ ਵੱਟਾਂ ਤੇ ਆਂਡੇ ਦਿੰਦੀ ਹੈ, ਤਾਂ ਕਰਕੇ ਮੌਨਸੂਨ ਭਰਮੀ ਪੈਣ ਦੀ ਆਸ ਹੈ। ਤੇ ਜੇ 82 ਮੌਨਸੂਨ ਦੀ ਗੱਲ ਕਰੀਏ ਤਾਂ ਇੱਕ ਤੀਰੀ ਜਿਹੜੀ ਹੈ ਨਾ ਜੀ ਉਹ ਖਾਸ ਵੱਟਾਂ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਫਿਰਦੀ ਹੈ। ਉਹਨਾਂ ਹਲਕਿਆਂ ਦੇ ਵਿੱਚ ਜਿਨ੍ਹਾਂ ਤੋਂ ਘੱਟ ਅਕਸਰ ਤੀਰੀ ਜਿਹੜੀ ਜਾਂਦੀ ਆ ਉਹ ਚੋਣਾਂ ਰੂਪੀ ਆਂਡੇ ਜਿਹੜੇ ਆ ਨਾ ਜੀ ਉਹ ਦੇ ਰਹੀ ਆ, ਜਿਹਦੇ ਤੋਂ ਕੁਝ ਕਤਨੂਆਂ ਨਵੀਆਂ ਜਿਹੜੀਆਂ ਉਹ ਜਨਮ ਲੈ ਰਹੀਆਂ ਨੇ ਕਿ ਕਾਂਗਰਸ ਦੇ ਵਿੱਚ ਵੀ ਪਾਟੋ ਧਾੜ ਹੈ। ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਆਪਣਾ ਢਾਂਚਾ ਹੀ ਨਹੀਂ ਵਿਕਸਿਤ ਕਰ ਸਕੀ, ਇਸ ਕਰਕੇ ਮਾਹੌਲ ਸਾਜ਼ਗਾਰ ਹੈ। ਆਂਡੇ ਸਮੇਂ ਤੋਂ ਪਹਿਲਾਂ ਕਿਉਂ ਨਾ ਦੇ ਲਏ ਜਾਣ, ਇਹਦਾ ਖੁਲਾਸਾ ਆਪਾਂ ਇੱਕ ਦੇ ਦਿਨ ਦੇ ਵਿੱਚ ਕਰਾਂਗੇ ਜੀ, ਪੂਰੀ ਡਿਟੇਲ ਜਿਹੜੀ ਉਹ ਲੈ ਰਹੇ। ਜੀ ਬਿਲਕੁਲ। ਤੇ ਜੀ ਬਹੁਤ ਕੁਛ ਨਵਾਂ ਸਾਹਮਣੇ ਆਉਣ ਵਾਲਾ। ਤੇ ਅੱਗੇ ਹੀ ਆਪਾਂ ਹਰੇਕ ਦਿਨ ਕੋਈ ਜਿਹੜਾ ਦਿਨ ਆਇਆ ਜਿਸ ਦਿਨ ਆਪਾਂ ਕਿਸਾਨਾਂ ਦੀ ਗੱਲ ਨਹੀਂ ਕਰਦੇ ਕਿ ਕਿਸਾਨ ਖੁਦਕਸ਼ੀਆਂ ਕਰ ਰਹੇ ਆ, ਪਰ ਜਿਹੜੇ ਅਜਮੇਰ ਸਿੰਘ ਲੱਖੋਵਾਲ ਆ ਜਿਹੜੇ ਮੰਡੀ ਬੋਰਡ ਦੇ ਚੇਅਰਮੈਨ ਵੀ ਆ ਤੇ ਲੱਖੋਵਾਲ ਕਿਸਾਨ ਯੂਨੀਅਨ ਦੇ ਉਹਨਾਂ ਦੇ ਪ੍ਰਧਾਨ ਵੀ ਹੈਗੇ ਆ, ਉਹਨਾਂ ਦਾ ਕਹਿੰਦੇ ਖਰਚਾ ਜਿਹੜਾ ਕਰੋੜਾਂ ਦੇ ਵਿੱਚ। ਬਿਲਕੁਲ ਜੀ, ਉਹਨਾਂ ਨੂੰ ਪੈਸਾ ਜਿਹੜਾ ਜੀ ਅੰਨਾ ਦਿੱਤਾ ਜਾ ਰਿਹਾ ਉਹ ਨਵਾਬਾਂ ਦੇ ਨਾਲੋਂ ਘੱਟ ਨਹੀਂ ਜੀ। ਕਿਸਾਨ ਰੋਜ਼ ਖੁਦਕੁਸ਼ੀ ਜਿਹੜੀ ਕਰਦੇ ਆ। ਅੱਜ ਵੀ ਇੱਕ ਕਿਸਾਨ ਨੇ ਜਿਹੜੀ ਹੈ ਜੀ ਉਹ ਖੁਦਕੁਸ਼ੀ ਫਾਹਾ ਲੈ ਕੇ ਇੱਥੇ ਪੰਜਾਬ ਦੇ ਵਿੱਚ ਜਿਹੜੀ ਉਹ ਕੀਤੀ ਹੈ। ਪੰਜਾਬ ਮੰਡੀ ਬੋਰਡ ਨੂੰ ਲੱਖੋਵਾਲ ਦੀ ਇਹ ਜਿਹੜੀ ਲੀਡਰੀ ਆ ਉਹ ਬੀਤੇ ਵਰਿਆਂ ਦੇ ਦੌਰਾਨ ਕੋਈ 2 ਕਰੋੜ 4 ਲੱਖ ਰੁਪਏ ਦੇ ਵਿੱਚ ਜਿਹੜੀ ਪਈ ਹੈ। ਪੰਜਾਬ ਪੁਲਿਸ ਨੂੰ ਉਹਨਾਂ ਦੀ ਸੁਰੱਖਿਆ 1.25 ਕਰੋੜ ਰੁਪਏ ਦੇ ਵਿੱਚ ਪਈ ਹੈ, ਜਿਹੜੀ ਗਨਮੈਨਾਂ ਦੀ ਤਨਖਾਹ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਉਹਨਾਂ ਨੂੰ ਕੈਬਨਿਟ ਦਾ ਰੈਂਕ ਦਿੱਤਾ ਹੋਇਆ, ਰੈਂਕ ਦਾ ਮਾਲੀ ਭਾਰ ਜਿਹੜਾ ਮੰਡੀ ਬੋਰਡ ਚੱਲਦਾ। ਪੰਜਾਬ ਪੁਲਿਸ ਦੇ ਵੱਲੋਂ ਉਹਨੂੰ 4 ਗਨਮੈਨ ਜਿਹੜੇ ਸੁਰੱਖਿਆ ਦੇ ਵਾਸਤੇ ਦਿੱਤੇ ਹੋਏ ਨੇ। 30,000 ਰੁਪਈਆ ਉਹਨੂੰ ਮਹੀਨੇ ਦੀ ਜਿਹੜੀ ਇਹਦੀ ਤਨਖਾਹ ਮਿਲਦੀ ਆ। 5,000 ਰੁਪਈਆ ਉਹਨੂੰ ਭੱਤਾ ਜਿਹੜਾ ਨਹੀਂ ਮਿਲਦਾ, ਉਹ ਆਪਣੇ ਪਿੰਡ ਘਰ ਦੇ ਵਿੱਚ ਲੱਖੋਵਾਲ ਰਹਿੰਦਾ। 15,000 ਰੁਪਈਆ ਉਹਨੂੰ ਜਿਹੜਾ ਕਿਰਾਏ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਮਿਲਦਾ। 35 ਤੇ 15 ਜਿਹੜਾ ਜੀ 50,000 ਰੁਪਈਆ ਇਹ ਉਹਨੂੰ ਮਹੀਨੇ ਦਾ ਜਿਹੜਾ ਜੀ ਉਹ ਮਿਲੀ ਜਾਂਦਾ। ਹੁਣ ਤੱਕ ਬੋਰਡ ਜਿਹੜਾ ਜੀ ਉਹ 13.5 ਲੱਖ ਰੁਪਈਏ ਕਿਰਾਏ ਦੇ ਜਿਹੜੇ ਦੇ ਚੁੱਕਾ ਹੋਇਆ ਜੀ। ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਚੇਅਰਮੈਨ ਤੇ ਬੋਰਡ ਮੈਨੇਜਰ ਵਾਸਤੇ 3 ਸੀਟ ਜਿਹੜੇ ਜੀ ਉਹ ਰਾਖਵੇਂ ਕੀਤੇ ਹੋਏ ਨੇ, ਜਦੋਂ ਮਰਜ਼ੀ ਜਾ ਕੇ ਉਹਦੇ ਵਿੱਚ ਉਹ ਰਹਿ ਸਕਦੇ ਨੇ। ਜਿਹੜੇ ਪੰਜਾਬ ਮੰਡੀ ਬੋਰਡ ਦੀ ਨਵੀਂ ਇਮਾਰਤ ਹੈ ਉਹਦੇ ਵਿੱਚ ਚੇਅਰਮੈਨ ਦੇ ਦਫ਼ਤਰ ਦੇ ਵਾਸਤੇ ਫਰਨੀਚਰ ਦੇ ਉੱਤੇ ਹੀ ਉਹ 7.5 ਲੱਖ ਰੁਪਈਆ ਜਿਹੜਾ ਖਰਚ ਕੀਤਾ ਗਿਆ। 2 ਰਿਵਾਲਵਿੰਗ ਚੇਅਰ ਲਈਆਂ ਗਈਆਂ ਚੇਅਰਮੈਨ ਦੇ ਵਾਸਤੇ, ਜਿੱਤੇ ਉਹ ਘੁੰਮਦੇ ਰਹਿਣ। ਇਹ ਤਕਰੀਬਨ 30,000 ਰੁਪਈਏ ਦੀਆਂ 2 ਜਿਹੜੀਆਂ ਚੇਅਰ ਉਹ ਆਈਆਂ ਨੇ ਜੀ। ਇੱਕ ਮੇਜ਼ ਖਰੀਦਿਆ ਗਿਆ ਜੀ ਚੇਅਰਮੈਨ ਸਾਹਿਬ ਦੇ ਵਾਸਤੇ। 83,000 ਰੁਪਈਏ ਦਾ ਮੇਜ਼ ਹੀ ਜਿਹੜਾ ਜੀ ਉਹ ਆਇਆ। ਨਿੱਜੀ ਸਟਾਫ ਤੋਂ ਇਲਾਵਾ ਇੱਕ ਡਰਾਈਵਰ ਜਿਹੜਾ ਜੀ ਉਹਨਾਂ ਨੂੰ ਦਿੱਤਾ ਹੋਇਆ। 7 ਗੱਡੀਆਂ ਪਿਛਲੇ 7 ਸਾਲਾਂ ਦੇ ਦੌਰਾਨ ਚੇਅਰਮੈਨ ਨੇ ਬਦਲੀਆਂ ਨੇ। 80 ਲੱਖ ਰੁਪਈਏ ਦਾ ਇਹ ਬੋਝ ਜਿਹੜਾ ਜੀ ਉਹਨੇ ਸਰਕਾਰ ਦੇ ਉੱਤੇ ਪਾਇਆ। ਇਸ ਵੇਲੇ ਕੈਮਰੀ ਜਿਹੜੀ ਹੈ ਜੀ ਉਹ ਝੂਠਦੇ ਨੇ, ਔਰ ਜਦੋਂ ਗੱਡੀ ਮਾੜੀ ਦੀ ਫਰਾਰੀ ਹੁੰਦੀ ਹੈ ਨਾਲ ਦੀ ਨਾਲ ਉਹ ਨਵੀਂ ਲੈ ਲੈਂਦੇ ਨੇ। ਆਖਿਰ ਉਹ ਗਰੀਬ ਸੂਬੇ ਦੀ ਅਮੀਰ ਸਰਕਾਰ ਦੇ ਵਿੱਚ ਕੈਬਨਿਟ ਰੈਂਕ ਵਾਲੇ ਮੰਤਰੀ ਬਣੇ ਹੋਏ। ਜੀ ਬਿਲਕੁਲ। ਤੇ ਅੱਗੇ ਆਪਾਂ ਜੀ ਪੁਲਿਸ ਦੀ ਵੀ ਗੱਲ ਕਰਦੇ ਹਾਂ ਕਿ ਪੁਲਿਸ ਦੀਆਂ ਧਾੜਾਂ ਤੇ ਬਹੁਤ ਹੈਗੀਆਂ ਪੰਜਾਬ ਦੇ ਵਿੱਚ, ਪਰ ਪੰਜਾਬ ਕਿੱਧਰ ਨੂੰ ਜਾ ਰਿਹਾ ਆ। ਹੁਣ ਪਤਾ ਲੱਗਾ ਕਿ ਬਟਾਲੇ ਦੇ ਵਿੱਚ ਇੱਕ ਅਦਾਲਤ ਵਿੱਚ ਪੇਸ਼ੀ ਲਈ ਹਵਾਲਾਤੀ ਲਿਆਂਦਾ ਸੀ ਤਾਂ ਉਹ ਬਾਹਰਲੇ ਲੋਕਾਂ ਨੇ ਛੁਡਾ ਲਿਆ। ਬਿਲਕੁਲ ਜੀ, ਜਿਹੜੇ ਇਹਨੂੰ ਛਡਾਉਣ ਵਾਲੇ ਸਨ ਜੀ ਉਹ ਸਾਰੇ ਦੇ ਸਾਰੇ ਬੰਦੂਕਧਾਰੀ ਸਨ ਜੀ। ਉਹਨਾਂ ਦੇ ਕੋਲੇ ਅਸਲਾ ਸੀਗਾ ਜੀ ਕਾਫੀ, ਔਰ ਉੱਥੇ ਪੁਲਿਸ ਦੀ ਜਿਹੜੀ ਵਾਹ ਨਹੀਂ ਗਈ। ਅੰਮ੍ਰਿਤਸਰ ਤੋਂ ਪੇਸ਼ੀ ਦੇ ਵਾਸਤੇ ਲਿਆਂਦਾ ਸੀਗਾ ਜੀ ਇਹ ਬਟਾਲੇ ਦੇ ਵਿੱਚ, ਔਰ 3 ਗੱਡੀਆਂ ਦੇ ਵਿੱਚ ਪਾਰ ਹੋ ਕੇ ਆਏ ਜਿਹੜੇ ਹਥਿਆਰਬੰਦ ਵਿਅਕਤੀ ਸੀ ਜਿਹੜੀ ਸਿਖਰ ਦੁਪਹਿਰੇ ਉਹਨਾਂ ਤੇ ਪੁਲਿਸ ਕੋਲੋਂ ਜਿਹੜਾ ਜੀ ਇਹਨੂੰ ਛੁਡਾ ਕੇ ਲੈ ਗਏ। ਖਿੱਚ ਧੂ ਜਿਹੜੀ ਹੋਈ ਇਹਦੇ ਵਿੱਚ ਪੁਲਿਸ ਵਾਲਾ ਇੱਕ ਜ਼ਖਮੀ ਹੋਇਆ ਵੀ ਦੱਸਿਆ ਜਾਂਦਾ ਜੀ, ਜਿਹਦੇ ਤੋਂ ਹਮਲਾਵਰ ਜਿਹੜੇ ਸੀਗੇ ਉਹਨੇ ਸਟੇਨ ਗਨ ਖੋਹਣ ਦੀ ਉਹਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਸੁਖਪ੍ਰੀਤ ਉਰਫ ਹੈਰੀ ਚੱਠਾ ਸੀਗਾ, ਜਿਹਨੂੰ ਕਿ ਇੱਥੇ ਪੇਸ਼ ਕੀਤਾ ਗਿਆ। ਉਹਨੇ ਚਾਹ ਪੀਣ ਦੀ ਜਿਹੜੀ ਇੱਛਾ ਜਿਹੜੀ ਉਹ ਜਤਾਈ ਜਦੋਂ ਉਹਨੂੰ ਦੁਕਾਨ ਦੇ ਉੱਤੇ ਲੈ ਗਏ। ਤੇ ਪਹਿਲਾਂ ਹੀ ਜਿਹੜੇ ਉੱਥੇ ਇਹ ਸਾਰੇ ਦੇ ਸਾਰੇ ਖੜੇ ਸੀਗੇ ਤੇ ਸਾਰੇ ਨੇ ਜਿਹੜੀਆਂ ਪੁਲਿਸ ਵਾਲਿਆਂ ਦੀਆਂ ਪੁਰਪੜੀਆਂ ਦੇ ਉੱਤੇ ਪਿਸਤੌਲ ਰੱਖ ਦਿੱਤੇ ਤੇ ਹੱਥ ਘੜੀਆਂ ਦੇ ਸਣੇ ਜਿਹੜਾ ਸੀਗਾ ਇਹਨੂੰ ਲੈ ਕੇ ਫਰਾਰ ਜਿਹੜਾ ਉਹ ਹੋ ਗਏ। ਇਹ ਜਿਹੜਾ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜਿਹੜਾ ਜੀ ਉਹ ਕਹਿੰਦਾ ਹੈ ਕਿ ਇਹ ਗੈਂਗਸਟਰ ਸੀਗਾ ਸੁਖਪ੍ਰੀਤ ਸਿੰਘ ਹੈਰੀ, ਜਿਹੜਾ ਬਟਾਲੇ ਤੋਂ ਜਿਹੜਾ ਭੱਜਣ ਦੇ ਵਿੱਚ ਸਫਲ ਜਿਹੜਾ ਜੀ ਹੋਇਆ। ਇਹਨੂੰ VMS ਕਾਲਜ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਸੀ ਉਸ ਸੰਬੰਧੀ ਘਟਨਾ ਦੇ ਵਾਸਤੇ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀਗਾ। ਇਹ ਜਿਹੜਾ ਮੈਨੂੰ ਦੱਸਿਆ ਕਿ ਗੈਂਗਸਟਰ ਜਿਹੜਾ ਜੀ ਉਹ ਦੱਸੀਦਾ ਪੁਲਿਸ ਦੇ ਵੱਲੋਂ। ਤੇ ਪੁਲਿਸ ਦੀ ਦੂਜੀ ਇੱਕ ਜਿਹੜੀ ਜੀ ਬਿਲਕੁਲ ਦੂਜੇ ਜਿਹੜੇ ਪਾਤੜਾਂ ਦੇ ਵਿੱਚ ਜਿਹੜੀ ਘਟਨਾ ਇਹ ਵਾਪਰੀ ਹੈ ਕਿ ਪਾਤੜਾਂ ਦੇ ਵਿੱਚ ਕੈਸ਼ੀਅਰ ਦੇ ਕੋਲੋਂ ਕੰਪਨੀ ਦੇ ਟਰਾਂਸਪੋਰਟ ਕੰਪਨੀ ਦੇ ਕੈਸ਼ੀਅਰ ਸੀ 13 ਲੱਖ ਰੁਪਈਆ ਜਿਹੜਾ ਜੀ
ਉਹ ਸਿਖਰ ਦੁਪਹਿਰੇ ਜਿਹੜਾ ਧੱਕਾ ਮਾਰ ਕੇ ਖੋਹ ਕੇ ਜਿਹੜਾ ਉਹ ਲੈ ਗਏ। ਪੁਲਿਸ ਨੂੰ ਵੀ ਤੁਰੰਤ ਸੂਚਨਾ ਮਿਲ ਗਈ। ਪੁਲਿਸ ਨੇ ਹੱਥ ਪੈਰ ਬਥੇਰੇ ਮਾਰੇ ਜੀ, ਪਰ ਕਿੱਥੇ ਜਾ ਕੇ ਇਹ ਗੁੰਮ ਹੋ ਗਏ ਅਜੇ ਤੱਕ ਨਹੀਂ ਲੱਭਿਆ ਜੀ। ਇਹ ਪੰਜਾਬ ਦੇ ਵਿੱਚ ਬਣ ਰਿਹਾ ਜੀ ਸਾਰਾ। ਜੀ ਜੀ। ਤੇ ਜੀ ਅੱਗੇ ਆਪਾਂ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕਰੀਏ, ਜੋ ਪੰਜਾਬ ਦੇ ਵਿੱਚ ਸ਼ਿਫਟ ਹੋ ਗਏ ਆ ਤੇ ਉਹਨਾਂ ਦੀ ਸਿਹਤ ਬਾਰੇ ਕੁਝ ਪਤਾ ਲੱਗਾ ਹੋਵੇ? ਜਿਹੜੇ ਡਾਕਟਰ ਨੇ ਜੀ ਉਹ ਇਹ ਦੱਸਦੇ ਨੇ ਕਿ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਜੀ ਉਹਦੀ ਸਿਹਤ ਦੇ ਵਿੱਚ ਸੁਧਾਰ ਜਿਹੜਾ ਜੀ ਉਹ ਹੋ ਰਿਹਾ, ਕਿਉਂਕਿ ਡਿਪਰੈਸ਼ਨ ਤੇ ਉਹ ਮਰੀਜ਼ ਨੇ। ਡਿਪਰੈਸ਼ਨ ਦੇ ਵਾਸਤੇ ਇੱਕ ਮਾਹੌਲ ਜਿਹੜਾ ਵਿਅਕਤੀ ਨੂੰ ਚਾਹੀਦਾ ਹੁੰਦਾ ਉਹਨੂੰ ਉਹ ਕੱਢਣ ਦੇ ਵਿੱਚੋਂ, ਤੇ ਜਦੋਂ ਤੋਂ ਇੱਥੇ ਉਹਨੂੰ ਸ਼ਿਫਟ ਕੀਤਾ ਜਿਹੜਾ ਹਸਪੀਟਲ ਦੇ ਵਿੱਚ ਮਾਹੌਲ ਹੈ ਉਹ ਕਿਉਂਕਿ ਪੁਲਿਸ ਤੋਂ ਵੱਖਰਾ, ਜੇਲ੍ਹ ਤੋਂ ਵੱਖਰਾ, ਇਸ ਕਰਕੇ ਉਹਨੂੰ ਘਰ ਦਾ ਜਿਹੜਾ ਬਣਿਆ ਰੋਟੀ ਪਾਣੀ ਤੇ ਉੱਥੋਂ ਦਾ ਜਿਹੜਾ ਮਾਹੌਲ ਹੈ ਜੀ ਉਹ ਵਰਕ ਕਰ ਰਿਹਾ। ਹੁਣ ਜਿਹੜੇ ਡਾਕਟਰ ਨੇ ਉਹ ਦੱਸਦੇ ਨੇ ਕਿ ਉਹਨਾਂ ਦੀ ਸਾਂਭ ਸੰਭਾਲ ਦੇ ਨਾਲ ਉਹਨਾਂ ਦਾ ਜਿਹੜਾ ਜੀ ਸਿਹਤ ਸੁਧਾਰ ਵੱਲ ਨੂੰ ਜਿਹੜਾ ਜੀ ਉਹ ਮਾਹੌਲ ਬਣ ਰਿਹਾ ਹੈ, ਔਰ ਪਿਛਲੇ ਕੁਝ ਦਿਨਾਂ ਤੋਂ ਉਹ ਚੰਗਾ ਫੀਲ ਜਿਹੜਾ ਕਰ ਰਹੇ ਨੇ ਤੇ ਉਹ ਸੌਣ ਲੱਗੇ ਨੇ। ਸ਼ਿਜ਼ੋਫਰੇਨੀਆ ਡਿਪਰੈਸ਼ਨ ਨਾਂ ਦੀ ਬਿਮਾਰੀ ਉਹਦੇ ਤੋਂ ਉਹ ਪੀੜਤ ਨੇ। ਡਾਕਟਰ ਇਹ ਕਹਿੰਦੇ ਨੇ ਕਿ ਜਿਹੜਾ ਇਹੋ ਜਿਹਾ ਮਨੋਰੋਗੀ ਹੁੰਦਾ ਤੇ ਉਹਨੂੰ ਨੀਂਦ ਪ੍ਰੋਪਰ ਜਿਹੜੀ ਉਹ ਆਉਣੀ ਸ਼ੁਰੂ ਹੋ ਜਾਏ ਤੇ ਇਹ ਕਾਫੀ ਮਦਦ ਜਿਹੜੀ ਹੈ ਜੀ ਉਹ ਕਰਦੀ ਹੈ ਜੀ। ਜਿਹੜੇ ਡਾਕਟਰ ਨੇ ਉਹ ਕਹਿੰਦੇ ਨੇ ਕਿ ਜੇ ਉਹਨੂੰ ਪੈਰੋਲ ਦੇ ਉੱਤੇ ਲਿਜਾਣ ਦੀ ਗੱਲ ਕੀਤੀ ਜਾਂਦੀ ਹੈ ਤੇ ਇਹਦੇ ਉੱਤੇ ਉਹ ਸਹੀ ਪਾਉਣਗੇ। ਹਾਲਾਂਕਿ ਅਜੇ ਜਿਹੜੀ ਹੈ ਜੀ ਇਹਦੇ ਪੈਰੋਲ ਕੁਝ ਦਿਨ ਦੇ ਵਾਸਤੇ ਲਟਕ ਸਕਦੀ ਹੈ। ਜਿਹੜੀ ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਹੈ ਨਵਨੀਤ ਕੌਰ, ਉਹਨੇ ਇਹ ਇੱਕ ਐਪਲੀਕੇਸ਼ਨ ਪਾਈ ਹੈ ਕਿ ਉਹਨੂੰ ਆਪਣੇ ਪਤੀ ਦੇ ਨਾਲ ਲੰਬਾ ਸਮਾਂ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਸੈਕੰਡਲੀ ਉਹਨੂੰ ਨਿੱਜੀ ਗੱਲਬਾਤ ਜਿਹੜੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਭਾਵ ਕਿ ਜਦੋਂ ਉਹ ਗੱਲਬਾਤ ਕਰਦੀ ਹੈ ਉਦੋਂ ਪੁਲਿਸ ਵਾਲਿਆਂ ਦੇ ਵਿੱਚੋਂ ਉੱਤੇ ਕੋਈ ਨਾ ਹੋਵੇ। ਹੁਣ ਉਹਨੂੰ ਨਿੱਜੀ ਗੱਲਬਾਤ ਜਿਹੜੀ ਹੈ ਜੀ ਉਹ ਕਰਨ ਦੀ ਪਰਮਿਸ਼ਨ ਨਹੀਂ ਹੈ। ਉਹ ਉੱਥੇ ਰੋਟੀ ਪਾਣੀ ਉਹਨੂੰ ਖਵਾ ਸਕਦੀ ਹੈ ਪਰ ਕੋਈ ਪਰਸਨਲ ਗੱਲ ਨਹੀਂ ਕਰ ਸਕਦੀ। ਪੁਲਿਸ ਵਾਲੇ ਕੋਲੇ ਰਹਿੰਦੇ ਨੇ। ਇਸ ਐਪਲੀਕੇਸ਼ਨ ਦੇ ਉੱਤੇ ਵੀ ਛੇਤੀ ਫੈਸਲਾ ਹੋਣ ਦੀ ਆਸ ਹੈ ਤੇ ਫੈਸਲਾ ਨਵਨੀਤ ਕੌਰ ਹੋਰਾਂ ਦੇ ਹੱਕ ਦੇ ਵਿੱਚ ਹੋ ਸਕਦਾ ਹੈ। ਫਿਰ ਕਹਿੰਦੇ ਜਦੋਂ ਉਹ ਖੁੱਲੀਆਂ ਗੱਲਾਂ ਬਾਤਾਂ ਕਰੂਗੀ ਉਹਦੇ ਨਾਲ ਪੁਰਾਣੀਆਂ ਜਿਹੜੀਆਂ ਗੱਲਾਂ ਨੇ ਤਾਂ ਇਹ ਵੀ ਉਹਨਾਂ ਦੇ ਵਾਸਤੇ ਕਾਫੀ ਮਦਦਗਾਰ ਜਿਹੜੀ ਸਾਬਤ ਹੋ ਸਕਦੀ ਹੈ ਡਾਕਟਰਾਂ ਦੇ ਹੱਥਾਂ। ਜੀ। ਤੇ ਅੱਗੇ ਜੀ ਆਪਾਂ ਪਾਵਰਕਾਮ ਨੇ ਇੱਕ ਹੋਰ ਛੁਰਲੀ ਛੱਡ ਦਿੱਤੀ ਆ ਕਿ ਉਹ ਪਾਕਿਸਤਾਨ ਨੂੰ ਬਿਜਲੀ ਵੇਚਣ ਦੀ ਮੁੜ ਤਿਆਰੀ ਵਿੱਚ। ਬਿਲਕੁਲ ਜੀ। ਇਹ ਜਿਹੜਾ ਪਾਵਰਕਾਮ ਹੈ ਉਹ ਇਹੋ ਜਿਹੀਆਂ ਛੁਰਲੀਆਂ ਛੱਡਦਾ ਹੀ ਰਹਿੰਦਾ ਜੀ। ਜਦੋਂ ਕਿ ਕਿਸਾਨ ਇੱਕ ਪਾਸੇ ਜਿਹੜਾ ਜੀ ਉਹ ਦੁਹਾਈ ਪਾ ਰਹੇ ਨੇ ਪੰਜਾਬ ਦੇ ਵਿੱਚ ਤੇ 8 ਘੰਟੇ ਬਿਜਲੀ ਦਾ ਜਿਹੜਾ ਲਾਰਾ ਉਹਨਾਂ ਨੂੰ ਲਾਇਆ ਸੀਗਾ, ਇਹ ਤਾਂ 8 ਘੰਟੇ ਕਿਸੇ ਜਗ੍ਹਾ ਦੇ ਉੱਤੇ ਵੀ ਜਿਹੜੀ ਉਹ ਨਹੀਂ ਮਿਲ ਰਹੀ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ 8 ਘੰਟੇ ਛੱਡੋ, ਇੱਥੇ 5-5 ਘੰਟੇ ਵੀ ਜਿਹੜਾ ਜੀ ਉਹ ਬਿਜਲੀ ਨਹੀਂ ਮਿਲ ਰਹੀ, 4 ਘੰਟੇ ਵੀ ਕਿਸੇ ਜਗ੍ਹਾ ਤੇ ਬਿਜਲੀ ਜਿਹੜੀ ਆ ਉਹ ਨਹੀਂ ਮਿਲ ਰਹੀ। ਦੂਜੇ ਪਾਸੇ ਪਾਵਰਕਾਮ ਜਿਹੜਾ ਜੀ ਉਹਨੇ ਸ਼ੋਸ਼ਾ ਇਹ ਇਸ ਗੱਲ ਦਾ ਛੱਡਤਾ। ਸ਼ਾਇਦ ਜਿਹੜੀ ਕਾਂਗਰਸ ਦੀ ਆਪਾਂ ਗੱਲ ਕੀਤੀ ਹੈ ਕਿ ਕਾਂਗਰਸ ਜਿਹੜੀ ਹੈ ਜੀ ਉਹ ਮੁੱਦਿਆਂ ਦੀ ਲੈ ਕੇ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜਾ ਜੀ ਸੜਕਾਂ ਦੇ ਉੱਤੇ ਉਤਰ ਸਕਦੀ ਹੈ, ਸ਼ਾਇਦ ਉਹਨੂੰ ਕੱਟਣ ਦੇ ਵਾਸਤੇ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਜੀ ਪਾਵਰਕਾਮ ਦੇ ਵੱਲੋਂ ਕੀਤੀ ਗਈ ਹੈ। ਪਾਵਰਕਾਮ ਨੇ ਹੁਣ ਕੇਂਦਰ ਦੀ ਸਰਕਾਰ ਦੇ ਕੋਲੇ ਇਹ ਮਾਮਲਾ ਉਠਾਇਆ ਕਿ ਉਹਨੂੰ ਦੂਜੇ ਮੁਲਕ ਕਿ ਪਾਕਿਸਤਾਨ ਨੂੰ ਬਿਜਲੀ ਜਿਹੜੀ ਹੈ ਜੀ ਉਹ ਵੇਚਣ ਦੀ ਪਰਮਿਸ਼ਨ ਜਿਹੜੀ ਹੈ ਉਹ ਦਿੱਤੀ ਜਾਵੇ। ਉਹ ਕਹਿੰਦੇ ਕਿ ਜੇ ਕੇਂਦਰ ਦਾ ਪਾਕਿਸਤਾਨ ਦੇ ਨਾਲ ਇਹ ਸਮਝੌਤਾ ਸਿਰੇ ਚੜ੍ਹ ਜਾਂਦਾ ਤੇ ਪਾਵਰਕਾਮ ਜਿਹੜਾ ਸਰਪਲਸ ਬਿਜਲੀ ਵੇਚਣ ਦੇ ਵਾਸਤੇ ਪਾਕਿਸਤਾਨ ਵੱਲ ਨੂੰ ਰੁਖ ਜਿਹੜਾ ਜੀ ਉਹ ਕਰ ਸਕਦਾ ਹੈ। ਪਾਵਰਕਾਮ ਦੇ ਚੇਅਰਮੈਨ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ KD ਚੌਧਰੀ, ਉਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਜੀ ਇਹ ਗੱਲ ਕੀਤੀ ਹੈ ਕਿ ਪਾਵਰਕਾਮ ਦੇ ਕੋਲੇ ਅਗਲੇ ਥੋੜੇ ਦਿਨਾਂ ਦੇ ਵਿੱਚ ਜਿਹੜੀ ਬਿਜਲੀ ਹੈ ਉਹ ਸਰਪਲਸ ਹੋ ਜਾਣੀ ਹੈ ਤੇ ਵਾਧੂ ਬਿਜਲੀ ਵੇਚਣ ਦੇ ਵਾਸਤੇ ਢੁਕਵੇਂ ਰਾਹ ਜਿਹੜੇ ਨੇ ਉਹ ਉਹਦੇ ਵਾਸਤੇ ਖੋਲ੍ਹੇ ਜਾਣ। ਔਰ ਉਮੀਦ ਹੈ ਜਿਹੜੀ ਉਹਨੇ ਇਹ ਕਿਹਾ ਕਿ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹਨਾਂ ਨੂੰ ਇਸ ਗੱਲ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਦੇਊਗੀ। ਹੁਣ ਮੁਸ਼ਕਲ ਜਿਹੜੀ ਇਹ ਆ ਕਿ ਲੋਕ ਕਹਿਣਗੇ ਕਿ ਪਾਵਰ ਜਿਹੜੀ ਉਹ ਕਿੱਥੋਂ ਆ ਗਈ। ਗੋਬਿੰਦਗੜ੍ਹ ਦੀ ਸਾਰੀ ਇੰਡਸਟਰੀ ਜਿਹੜੀ ਉਹ ਭੱਜ ਗਈ, ਬੰਦ ਹੋ ਗਈ। ਲੁਧਿਆਣੇ ਦੀ ਅੱਧੀਓਂ ਵੱਧ ਜਿਹੜੀ ਇੰਡਸਟਰੀ ਹੈ ਜੀ ਉਹ ਭੱਜ ਗਈ। ਜਦੋਂ ਇੰਡਸਟਰੀ ਸਾਰੀ ਬੰਦ ਕਰਤੀ ਇੱਥੋਂ ਭਜਾ ਦਿੱਤੀ ਗਈ ਤੇ ਹੁਣ ਪਾਵਰ ਫਿਰ ਉਹੀ ਇੰਡਸਟਰੀ ਤਾਂ ਜਿਹੜੀ ਜ਼ਿਆਦਾ ਯੂਜ਼ ਕਰਦੀ ਸੀ, ਕਿੰਨੇ ਲੋਕਾਂ ਨੂੰ ਜਿਹੜਾ ਕੰਮ ਮਿਲਦਾ ਸੀਗਾ ਤੇ ਉਹ ਪਾਵਰ ਜਿਹੜੀ ਸਾਰੀ ਦੀ ਸਾਰੀ ਭੱਜ ਗਈ ਇੱਕ ਕਿਸਮ ਦੇ ਨਾਲ। ਜਿਹੜੇ ਥਰਮਲ ਪਲਾਂਟ ਲਾਏ ਸੀ ਬੇਸ਼ੱਕ ਉਹ ਅਜੇ ਮੁਕੰਮਲ ਰੂਪ ਦੇ ਵਿੱਚ ਕੰਮ ਜਿਹੜਾ ਜੀ ਉਹ ਨਹੀਂ ਕਰ ਰਹੇ, ਪਰ ਸਰਕਾਰ ਕਹਿੰਦੀ ਹੈ ਕਿ ਜਦੋਂ ਮੁਕੰਮਲ ਕੰਮ ਕਰਨ ਲੱਗੇ ਫਿਰ ਤਾਂ ਲਹਿਰਾਂ ਬਹਿਰਾਂ ਜਿਹੜੀਆਂ ਜੀ ਉਹ ਹੋ ਜਾਣੀਆਂ ਨੇ। ਇਹ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਇੱਕ ਜਿਹੜਾ ਬੇਭਰੋਸਗੀ ਦਾ ਮਤਾ ਵੀ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਲਿਆਂਦਾ ਜਾ ਰਿਹਾ ਹੈ, ਜਿਹਨੂੰ ਲੈ ਕੇ ਇਹ ਤਿਆਰੀ ਜਿਹੜੀ ਹੈ ਜੀ ਕੀਤੀ ਜਾ ਰਹੀ ਹੈ। ਕਿ ਦੇਖੋ ਅਸੀਂ ਤਾਂ ਪਹਿਲਾਂ ਸੈਂਟਰ ਸਰਕਾਰ ਤੋਂ ਮੰਗ ਰਹੇ ਹਾਂ ਕਿ ਸਾਨੂੰ ਬਾਹਰ ਵੇਚਣ ਦੀ ਇਜਾਜ਼ਤ ਦਿਓ, ਤੁਸੀਂ ਕਹਿੰਦੇ ਹੋ ਸਾਡੇ ਕੋਲ ਬਿਜਲੀ ਹੈ ਨਹੀਂ। ਇਹ ਲੋਕਾਂ ਨੂੰ ਮੂਰਖ ਬਣਾਉਣ ਦੇ ਵਾਸਤੇ ਇੱਕ ਹੋਰ ਨਵਾਂ ਪੈਂਤੜਾ ਜਿਹੜਾ ਉਹ ਮੱਲਿਆ ਜਾ ਰਿਹਾ।
ਅੱਜ ਹੀ ਬਿਲਕੁਲ ਉਹਨਾਂ ਨੂੰ ਪਾਕਿਸਤਾਨ ਨੂੰ ਵੀ ਜਿਹੜੇ ਸਬਜ਼ ਬਾਗ ਦਿਖਾਉਣੇ ਸ਼ੁਰੂ ਕਰ ਦਿੱਤੇ ਆ, ਉਹ ਵੀ ਸੁਪਨੇ ਲੈਣ ਸ਼ੁਰੂ ਕਰ ਦੇਣਗੇ ਕਿ ਸਾਨੂੰ ਬਿਜਲੀ ਚਮਚਿਆਂ 'ਚ ਮਿਲਣੀ ਆ। ਤੇ ਅੱਗੇ ਆਪਾਂ ਭਗਵੰਤ ਮਾਨ ਦੀ ਗੱਲ ਕਰੀਏ, ਉਹਨਾਂ ਨੇ ਵੀ DC ਸੰਗਰੂਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਐਕਚੁਅਲੀ ਤੇ ਜਿਹੜਾ ਸੰਗਰੂਰ ਬੱਸ ਸਟੈਂਡ ਦਾ ਮੁੱਦਾ ਹੈ ਜੀ, ਇਹ ਬੀਤੇ ਲੰਮੇ ਸਮੇਂ ਤੋਂ ਭਖਿਆ ਹੋਇਆ ਜੀ। ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਇੰਨੇ ਕੁ ਨੀਂਹ ਪੱਥਰ ਰੱਖਦੇ ਨੇ ਜੀ ਕਿ ਨੀਂਹ ਪੱਥਰ ਹੀ ਆਪਸ ਦੇ ਵਿੱਚ ਢੇੜ ਖਾਂਦੇ ਨੇ। ਕਿਤੇ ਕੋਈ ਨੀਂਹ ਪੱਥਰ ਆ ਜੀ, ਕਿਤੇ ਕੋਈ ਨੀਂਹ ਪੱਥਰ ਆ। ਪਿੱਛੇ ਦੇ ਸੰਗਰੂਰ ਵਾਲਿਆਂ ਨੇ ਮੱਛੀਆਂ ਲਿਆ ਕੇ ਸੰਗਰੂਰ ਦੇ ਬੱਸ ਅੱਡੇ ਦੇ ਵਿੱਚ ਛੱਡੀਆਂ ਸੀਗੀਆਂ ਜੀ ਵੀ ਇਹਨੂੰ ਮੱਛੀ ਪਾਲਣ ਦੇ ਵਾਸਤੇ ਹੀ ਬਣਾ ਦਿਓ। ਬੱਸਾਂ ਤਾਂ ਇਹਦੇ ਵਿੱਚ ਜਿਹੜੀਆਂ ਜਾਂਦੀਆਂ ਨੇ ਉਹਦੀਆਂ ਫੋਟੋਆਂ ਵੀ ਅਕਸਰ ਤੁਸੀਂ ਦੇਖੀਆਂ ਹੋਣੀਆਂ ਸੋਸ਼ਲ ਸਾਈਟ ਦੇ ਉੱਤੇ। ਇਹ ਪਹਿਲਾ ਪੰਜਾਬ ਦਾ ਜਲ ਬੱਸ ਅੱਡਾ ਜੀ, ਜਿੱਥੇ ਗੋਡੇ ਗੋਡੇ ਪਾਣੀ ਚੱਲਦਾ ਤੇ ਜਲ ਬੱਸਾਂ ਜਿਹੜੀਆਂ ਇੱਥੋਂ ਚੱਲਦੀਆਂ ਨੇ। ਇਹਨੂੰ ਲੈ ਕੇ ਜੀ ਜਿਹੜਾ ਮੈਂਬਰ ਪਾਰਲੀਮੈਂਟ ਤੇ ਭਗਵੰਤ ਮਾਨ ਜੀ, ਉਹਨਾਂ ਨੇ ਆਪਣੇ ਸਾਥੀਆਂ ਨਾਲ ਲੈ ਕੇ ਇਹ ਘੇਰਿਆ ਔਰ ਡਿਪਟੀ ਕਮਿਸ਼ਨਰ ਨੇ ਹੁਣ ਲਿਖਤੀ ਰੂਪ ਦੇ ਵਿੱਚ ਇਹ ਗੱਲ ਕਹੀ ਹੈ ਜੀ ਕਿ ਅਗਲੇ 2 ਹਫ਼ਤਿਆਂ ਦੇ ਦੌਰਾਨ ਇੱਥੇ ਕੰਮ ਸ਼ੁਰੂ ਕਰਵਾਇਆ ਜਾਊਗਾ। ਜਿਹੜਾ ਮੁੱਦਾ ਮੈਂਬਰ ਪਾਰਲੀਮੈਂਟ ਨੇ ਉਠਾਇਆ ਉਹ ਕਹਿੰਦਾ ਜੀ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਇੱਥੇ ਜਿਹੜਾ ਜੀ ਹਾਈ-ਫਾਈ ਬੱਸ ਸਟੈਂਡ ਬਣਾਇਆ ਜਾਊਗਾ, ਜਿਹਦੇ ਵਿੱਚ ਸ਼ਾਪਿੰਗ ਸੈਂਟਰ ਹੋਊਗਾ, ਉਹ ਹੋਊਗਾ। ਉਹ ਕਹਿੰਦੇ ਕਿ ਜਿਹੜੀਆਂ ਬੱਸਾਂ ਨੇ ਇਹ ਆਮ ਲੋਕਾਂ ਦੀ ਵਰਤੋਂ ਵਾਲੀਆਂ ਨੇ, ਉਹਨਾਂ ਨੇ ਸ਼ਾਪਿੰਗ ਸੈਂਟਰ ਨਹੀਂ ਲਾਣਾ, ਉਹਨਾਂ ਨੂੰ ਤਾਂ ਸਿੰਪਲ ਤੁਸੀਂ ਬੱਸ ਅੱਡਾ ਜਿਹੜਾ ਜੀ ਉਹ ਬਣਾ ਦਿਓ, ਇੰਨਾ ਹੀ ਬਹੁਤ ਹੈ ਜੀ। ਔਰ ਭਰਵਾਂ ਹੁੰਗਾਰਾ ਉਹਨਾਂ ਨੂੰ ਉੱਥੇ ਜ਼ਰੂਰ ਮਿਲਿਆ ਜੀ, ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਜਿਹੜਾ ਉਹਨਾਂ ਦਾ ਉੱਥੇ ਆ ਕੇ ਸਾਥ ਜਿਹੜਾ ਜੀ ਉਹ ਦਿੱਤਾ। ਤੇ ਜਿਹੜੇ ਉਹਨਾਂ ਦੇ ਕਹਿਣ ਦੇ ਅਨੁਸਾਰ ਇਹ ਬੱਸ ਅੱਡਾ ਸ਼ਾਇਦ ਆਉਣ ਵਾਲੇ ਹਫ਼ਤਿਆਂ ਦੇ ਦੌਰਾਨ ਜਿਹੜਾ ਜੀ ਉਹ ਬਣਨਾ ਸ਼ੁਰੂ ਹੋ ਜਾਊਗਾ, ਜਿਹੜੀ ਕਿ ਇੱਕ ਵੱਡੀ ਮੰਗ ਸੰਗਰੂਰ ਵਾਲਿਆਂ ਦੀ ਜਿਹੜੀ ਹੈ ਉਹ ਪੂਰੀ ਹੋ ਸਕਦੀ ਹੈ। ਹੁਣ ਬੱਸ ਅੱਡਾ ਬਣਾਉਣ ਦੇ ਵਾਸਤੇ ਵੀ ਲੋਕਾਂ ਨੂੰ ਇੰਨੀ ਗਰਮੀ ਦੇ ਵਿੱਚ ਏਡੇ ਵੱਡੇ ਜਿਹੜੇ ਜੀ ਉਹ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਨੇ, ਜਿੱਥੇ ਕਿ ਇਹ ਕਿਹਾ ਜਾ ਰਿਹਾ ਜੀ ਕਿ ਅਸੀਂ ਤਾਂ ਕੈਲੀਫੋਰਨੀਆ ਬਣਾ ਸਕਦੇ। ਹਾਂਜੀ ਬਿਲਕੁਲ, ਕਿਤੇ ਕੈਲੀਫੋਰਨੀਆ ਨੂੰ ਪੰਜਾਬ ਨਾ ਬਣਾ ਦੇਈਏ। ਤੇ ਅੱਗੇ ਆਪਾਂ ਜੇ ਇੱਕ ਪੱਤਰਕਾਰ ਦੀ ਗੱਲ ਆ ਉਹ ਸਾਂਝੀ ਕਰਦੇ ਰਹੇ ਆ, ਜਿਸ ਨੂੰ ਜਿਉਂਦਿਆਂ ਸਾੜ ਦਿੱਤਾ ਸੀ, ਅੱਗ ਲਾ ਦਿੱਤੀ ਸੀ ਇੱਕ ਮੰਤਰੀ ਨੇ, ਤੇ ਹੁਣ ਉਸ ਪਰਿਵਾਰ ਨੇ ਸਰਕਾਰ ਨਾਲ ਸਮਝੌਤਾ ਕਰ ਲਿਆ। ਯੋਗਿੰਦਰ ਸਿੰਘ ਸੀਗਾ ਜੀ ਇਹ ਉੱਤਰ ਪ੍ਰਦੇਸ਼ ਦਾ, ਔਰ ਇਹਦੇ ਤੇ ਤੇਲ ਪਾ ਕੇ ਉਹਨੂੰ ਅੱਗ ਲਾ ਦਿੱਤੀ। ਕਈ ਦਿਨ ਉਹ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਉਹ ਲੜਦਾ ਰਿਹਾ ਤੇ ਅਖੀਰ ਉਹ ਜਿਹੜਾ ਸੀਗਾ ਹਾਰ ਗਿਆ ਤੇ ਮੌਤ ਜਿਹੜੀ ਸੀ ਉਹਨੂੰ ਆਪਣੇ ਕਾਬੂ ਵਿੱਚ ਲੈ ਲਿਆ ਜੀ। ਯੋਗਿੰਦਰ ਜਿਹੜਾ ਸੀਗਾ ਬੜਾ ਧੜੱਲੇਦਾਰ ਪੱਤਰਕਾਰ ਸੀਗਾ, ਉਹ ਬਿਨਾਂ ਕਿਸੇ ਡਰ ਡੁੱਕਰ ਤੋਂ ਜਿਹੜੇ ਲੋਕਾਂ ਜਿਹੜੇ ਕਰਪਟ ਲੋਕ ਨੇ ਉਹਨਾਂ ਦੀ ਅਸਲੀਅਤ ਸਾਹਮਣੇ ਲਿਆਉਂਦਾ ਸੀਗਾ। ਉਹਦਾ ਪਰਿਵਾਰ ਪਿਛਲੇ ਦਿਨਾਂ ਤੋਂ ਇਹ ਜਾਂਚ ਦੀ ਮੰਗ ਕਰ ਰਿਹਾ ਸੀ CBI ਦੀ। ਹੁਣ ਜਦੋਂ ਸੁਪਰੀਮ ਕੋਰਟ ਇਹਦੇ ਵਿੱਚ ਇਨਵੋਲਵ ਹੋ ਗਈ, ਸੁਪਰੀਮ ਕੋਰਟ ਨੇ ਕਿਹਾ 15 ਦਿਨਾਂ ਸਰਕਾਰ ਦੱਸੇ ਇਸ ਮਸਲੇ ਦੇ ਕੀ ਕੀਤਾ ਤੇ ਭਾਗੜਾ ਪੈ ਗਈਆਂ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਹਦੇ ਪਰਿਵਾਰ ਦੇ ਨਾਲ ਜਾ ਕੇ ਗੱਲਬਾਤ ਔਰ ਉਦੋਂ ਇਹ ਜਿਹੜਾ ਜੀ ਲਾਲਚ ਡਰਾਵਾ ਸਾਰਾ ਕੁਝ ਦੇ ਲਿਆ। 30 ਲੱਖ ਰੁਪਈਆ ਉਹਨਾਂ ਨੂੰ ਦੇਣ ਦਾ ਐਲਾਨ ਕਰਤਾ, 2 ਜਣਿਆਂ ਨੂੰ ਨੌਕਰੀ ਜਿਹੜੀ ਸੀ ਉਹ ਦੇਣ ਦਾ ਐਲਾਨ ਕਰਤਾ ਤੇ ਪਰਿਵਾਰ ਨੇ ਕਹਿਤਾ ਜੀ ਕਿ ਠੀਕ ਹੈ CBI ਜਾਂਚ ਦੀ ਅਸੀਂ ਮੰਗ ਛੱਡਦੇ ਹਾਂ ਤੇ ਸਾਨੂੰ ਇੱਥੇ ਦੀ ਪੁਲਿਸ ਤੇ ਜਿਹੜਾ ਜੀ ਭਰੋਸਾ। ਹੁਣ ਜਦੋਂ ਸੁਪਰੀਮ ਕੋਰਟ ਨੇ ਨੋਟਿਸ ਦੇ ਕੇ ਪੁੱਛਿਆ, ਸੁਪਰੀਮ ਕੋਰਟ ਵੀ ਉੱਥੇ ਕੀ ਕਰੂਗੀ ਜੀ ਇਸ ਮਾਮਲੇ ਵਿੱਚ? ਜਦੋਂ ਪਰਿਵਾਰ ਨੇ ਹੱਥ ਜਿਹੜੇ ਉਹ ਖੜੇ ਕਰਤੇ, ਔਰਬਿਟ ਕਾਂਡ ਵਾਂਗੂ ਲੋਕ ਤਾਂ ਸੜਕਾਂ ਦੇ ਉੱਤੇ ਨਿਕਲ ਆਏ ਸਨ ਜੀ, ਪਰ ਜਿਹੜੇ ਪਰਿਵਾਰ ਸੀ ਉਹੀ ਸਮਝੌਤਾ ਕਰ ਗਿਆ ਜੀ। ਫਿਰ ਉੱਥੇ ਲੜਾਈ ਕਾਹਦੀ ਰਹਿ ਜਾਂਦੀ ਹੈ? ਹਾਂਜੀ ਬਿਲਕੁਲ, ਜਿਸ ਤਰ੍ਹਾਂ ਔਰਬਿਟ ਬੱਸ ਦੀ ਗੱਲ ਕਰੀਏ ਜਾਂ ਪੱਤਰਕਾਰ ਦੀ ਗੱਲ ਕਰੀਏ, ਇਹ ਲੋਕਾਂ ਦੇ ਕਰਕੇ ਹੀ ਇਹਨਾਂ ਨੂੰ ਪਰਿਵਾਰਾਂ ਨੂੰ ਪੈਸਾ ਧੇਲਾ ਮਿਲਦਾ ਆ, ਪਰ ਫਿਰ ਵੀ ਇਹ ਲੋਕਾਂ ਦੇ ਨਾਲ ਕਈ ਵਾਰੀ ਧੋਖਾ ਹੋ ਜਾਂਦਾ ਆ ਕਿਉਂਕਿ ਇਹਨਾਂ ਦੀ ਸਪੋਰਟ ਦੇ ਵਿੱਚ ਆ ਜਾਂਦੇ ਆ। ਤੇ ਜੀ ਅਖੀਰ ਦੇ ਵਿੱਚ ਅਜ਼ਨਾਮਾ ਕਿ ਕਾਲੇ ਆਗੂ ਨੇ ਬਹੁਤ ਬਿਹਾਰ ਅੰਦਰ ਭਖਣ ਲੱਗ ਪਿਆ ਸਾਫ਼ ਮੈਦਾਨ ਮੀਆਂ। ਕਾਲੇ ਆਗੂ ਨੇ ਬਹੁਤ ਬਿਹਾਰ ਅੰਦਰ ਭਖਣ ਲੱਗ ਪਿਆ ਸਾਫ਼ ਮੈਦਾਨ ਮੀਆਂ। ਡਿੱਗੀ ਲਾਲੂ ਨੀਤੀਸ਼ ਦੀ ਸਾਂਝ ਪੈ ਗਈ, ਫਿਰ ਤਾਂ ਤੜਪਿਆ ਹੀ ਪਾਸਵਾਨ ਮੀਆਂ। ਬਿਨਾਂ ਬੇੜੀ ਤੋਂ ਮਾਂਝੀ ਹੁਣ ਘੁੰਮੀ ਜਾਂਦਾ, ਢੁਕਵਾਂ ਮਿਲੇ ਨਾ ਪੱਟਣ ਸਥਾਨ ਮੀਆਂ। ਰੱਪੜ ਭਾਜਪਾ ਅੰਦਰ ਵੀ ਪਿਆ ਕਾਫੀ, ਕਿਹੜਾ ਟੀਮ ਦਾ ਬਣੇ ਕਪਤਾਨ ਮੀਆਂ। ਵਹਿਮ ਲਾਲੂ ਨੀਤੀਸ਼ ਨੂੰ ਪਿਆ ਇੱਧਰ, ਸਾਨੂੰ ਕੋਈ ਨਹੀਂ ਹੁਣ ਹਰਾਉਣ ਵਾਲਾ। ਵਹਿਮ ਲਾਲੂ ਨੀਤੀਸ਼ ਨੂੰ ਪਿਆ ਇੱਧਰ, ਸਾਨੂੰ ਕੋਈ ਨਹੀਂ ਹੁਣ ਹਰਾਉਣ ਵਾਲਾ। ਕਿਹੜਾ ਵੋਟਰ ਦੇ ਢਿੱਡ ਦਾ ਰਾਜ ਜਾਣੇ, ਉਹੀ ਡੋਬਣ ਜਾਂ ਪਾਰ ਲੰਘਾਉਣ ਵਾਲਾ। ਜੀ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ।